ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਉਹਨਾਂ ਦੋ ਮੰਤਰੀਆਂ ਦੀ ਜਿਹੜੇ ਮੰਤਰੀ ਜ਼ਮੀਨ ਘੁਟਾਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਫਸ ਸਕਦੇ ਨੇ ਜਾਂ ਫਸਣਾ ਤਾਂ ਦੂਰ ਦੀ ਗੱਲ, ਆਪਣੀਆਂ ਸਰਕਾਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਮੰਤਰੀ ਘੱਟ ਹੀ ਫਸਦੇ ਨੇ, ਪਰ ਅਸਲ ਦੇ ਵਿੱਚ ਇਹਨਾਂ ਦੋਨਾਂ ਮੰਤਰੀਆਂ ਤੇ ਦੋਸ਼ ਲੱਗ ਰਹੇ ਨੇ। ਉਹ ਮੰਤਰੀ ਕਿਹੜੇ ਨੇ? ਲਾਲ ਚੰਦ ਕਟਾਰੂ ਚੱਕ, ਜਿਹੜੇ ਕਿ ਪਹਿਲਾਂ ਵੀਡੀਓ ਮਾਮਲੇ ਦੇ ਵਿੱਚ ਵੀ ਵਿਵਾਦਾਂ ਦੇ ਵਿੱਚ ਰਹਿ ਚੁੱਕੇ ਨੇ, ਤੇ ਕੁਲਦੀਪ ਸਿੰਘ ਧਾਲੀਵਾਲ। ਕੁਲਦੀਪ ਸਿੰਘ ਧਾਲੀਵਾਲ ਪੰਜਾਬ ਸਰਕਾਰ ਦੇ ਉਹ ਮੰਤਰੀ ਨੇ ਜਿਨ੍ਹਾਂ ਦੇ ਮਹਿਕਮੇ ਪਿਛਲੇ ਹੀ ਦਿਨਾਂ ਦੇ ਵਿੱਚ ਉਹਨਾਂ ਦੇ ਮਹਿਕਮਿਆਂ ਉੱਤੇ ਕੱਟ ਲਾਇਆ ਗਿਆ ਸੀ, ਮਤਲਬ ਉਹਨਾਂ ਕੋਲੇ ਮਹਿਕਮੇ ਘਟਾ ਦਿੱਤੇ ਗਏ ਨੇ। ਪਰ ਇਹ ਉਹ ਮੰਤਰੀ ਨੇ ਜਿਹੜੇ ਜ਼ਮੀਨਾਂ, ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛਡਵਾਉਣ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਰਹੇ ਤੇ ਵਿਰੋਧੀ ਧਿਰਾਂ ਤੇ ਨਿਸ਼ਾਨੇ ਲਾਉਂਦੇ ਵੀ ਰਹੇ। ਇਹ ਮੰਤਰੀ ਉਹ ਮੰਤਰੀ ਨੇ ਜਿਨ੍ਹਾਂ ਨੇ ਆਉਂਦੇ ਹੀ ਪੰਜਾਬ ਦੀਆਂ ਬੇਤਹਾਸ਼ਾ ਕੀਮਤੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਏ, ਔਰ ਉਹ ਕਬਜ਼ੇ ਬੇਸ਼ੱਕ ਵਿਵਾਦਤ ਰਹੇ ਪਰ ਉਹਨਾਂ ਦਾ ਇੱਕ ਪਹਿਲੂ ਇਹ ਵੀ ਸੀਗਾ ਕਿ ਸੈਂਕੜੇ ਸਾਲਾਂ ਬਾਅਦ ਜ਼ਮੀਨਾਂ ਜਿਹੜੀਆਂ ਉਹ ਲੋਕਾਂ ਦੇ ਕਬਜ਼ਿਆਂ ਦੇ ਵਿੱਚੋਂ ਨਿਕਲੀਆਂ। ਹਾਲਾਂਕਿ ਉਹਦਾ ਇੱਕ ਪਹਿਲੂ ਇਹ ਵੀ ਰਿਹਾ ਕਿ ਬਹੁਤ ਥਾਈਂ ਮਾਤੜ ਵੀ ਰਗੜੇ ਗਏ, ਮਤਲਬ ਜਿਹੜੇ ਪੰਚਾਇਤੀ ਜ਼ਮੀਨਾਂ ਨੂੰ ਵਾਹ ਰਹੇ ਸੀ ਜਾਂ ਜਿਨ੍ਹਾਂ ਨੇ ਉਹ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਸੀ। ਇਸੇ ਦਰਮਿਆਨ ਬਹੁਤ ਸਾਰੇ ਘਪਲੇ ਸਾਹਮਣੇ ਤੇ ਇਸੇ ਵਿੱਚੋਂ ਇੱਕ ਕੰਟਰੋਵਰਸੀ ਤੁਹਾਨੂੰ ਯਾਦ ਹੋਣਾ ਸਿਮਰਨਜੀਤ ਸਿੰਘ ਮਾਨ, ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਤੋਂ, ਸ਼੍ਰੋਮਣੀ ਅਕਾਲੀ ਦਲ ਮਾਨ ਅੰਮ੍ਰਿਤਸਰ ਦੇ, ਉਹਨਾਂ ਦੇ ਨਾਲ ਜੁੜਿਆ ਇੱਕ ਵਿਵਾਦ ਵੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਜੁੜ ਗਿਆ ਸੀਗਾ, ਜਿਸ ਮਸਲੇ ਦੇ ਵਿੱਚ ਸਰਕਾਰ ਆਪਣੇ ਤਰੀਕੇ ਨਾਲ ਡਿਫੈਂਡ ਕਰ ਰਹੀ ਸੀ ਤੇ ਉਹ ਆਪਣੇ ਤਰੀਕੇ ਨਾਲ। ਤੇ ਸਾਨੂੰ ਇਹ ਕਹਿਣ ਤੋਂ ਜ਼ਰਾ ਵੀ ਸੰਕੋਚ ਨਹੀਂ ਹੈ ਕਿ ਹਲੇ ਵੀ ਪੰਜਾਬ ਦੀ ਜਿਹੜੀ ਪਿਛਲੀ ਲੀਡਰਸ਼ਿਪ ਹੈ, ਜਿਹੜੇ ਸਾਬਕਾ ਨੇ ਜਾਂ ਜਿਹੜੇ ਰਵਾਇਤੀ ਧਿਰਾਂ ਨੇ, ਸਿਆਸਤਦਾਨ ਨੇ, ਉਹਨਾਂ ਦੇ ਹਲੇ ਵੀ ਪੰਜਾਬ ਦੀਆਂ ਬੇਤਹਾਸ਼ਾ ਕੀਮਤੀ ਜ਼ਮੀਨਾਂ ਉੱਤੇ ਕਬਜ਼ੇ ਨੇ। ਇਹਨਾਂ ਦੇ ਵਿੱਚ ਵੱਡੇ ਪੱਧਰ ਤੇ ਬਿਊਰੋਕਰੇਸੀ ਵੀ ਹੈ। ਖੈਰ, ਆਪਾਂ ਮੁੜ ਕੇ ਆਉਣੇ ਆ ਪਠਾਨਕੋਟ ਦੇ ਵਿੱਚ 92 ਏਕੜ ਜ਼ਮੀਨ ਦਾ ਜਿਹੜਾ ਘਪਲਾ ਵਾ, ਉਸ ਘਪਲੇ ਦੇ ਮਾਮਲੇ ਦੇ ਵਿੱਚ ਹੁਣ ਇਹਨਾਂ ਦੋਨਾਂ ਮੰਤਰੀਆਂ ਉੱਤੇ FIR ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਹ ਮੰਗ ਕੀਤੀ ਕਿਹਨੇ ਹੈ ਤੇ ਇਹਦਾ ਆਧਾਰ ਕੀ ਹੈ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਪੂਰਾ ਇਹ ਮਾਮਲਾ ਕੀ ਹੈ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਹਦੇ ਨਾਲ 2011 ਦੇ ਵਿੱਚ ਇਸ ਪੰਚਾਇਤੀ ਜ਼ਮੀਨ ਦੀ, ਜਿਹੜੀ ਕਿ ਗੋਲ ਪਿੰਡ ਦੀ ਪੰਚਾਇਤ ਦੀ ਜ਼ਮੀਨ ਹੈ, ਤੇ ਇਸ ਜ਼ਮੀਨ ਦੀ ਰਜਿਸਟਰੀ ਹੋਈ ਸੀਗੀ ਤੇ ਉਸ ਰਜਿਸਟਰੀ ਦੇ ਆਧਾਰ ਤੇ 2011 ਦੇ ਆਧਾਰ ਤੇ ਵੀ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਉਸ ਅਫਸਰ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਉਹ ਕਿਹੜਾ ਅਫਸਰ ਹੈ ਜਿਹੜਾ ਇਸ ਪੂਰੇ ਘੁਟਾਲੇ ਦੇ ਨਾਲ ਜਾ ਜੁੜਦਾ ਹੈ ਰਿਟਾਇਰਮੈਂਟ ਤੋਂ ਕੁਛ ਹੀ ਟਾਈਮ ਪਹਿਲਾਂ। ਅਸਲ ਦੇ ਵਿੱਚ ਪਹਿਲਾਂ ਇਹ ਸਮਝਦੇ ਹਾਂ ਕਿ ਪੂਰਾ ਮਾਮਲਾ ਕੀ ਹੈ। ਮਾਮਲਾ ਇਹ ਹੈ ਕਿ ਸਰਹੱਦੀ ਬਲਾਕ ਹੈ ਨਰੋਟ ਜੈਮਲ ਸਿੰਘ, ਉੱਥੋਂ ਗੋਲ ਪਿੰਡ ਦੀ ਪੰਚਾਇਤ ਹੈ 92 ਏਕੜ ਜ਼ਮੀਨ, ਤੇ ਇਹ ਉਹ ਜ਼ਮੀਨ ਹੈ ਜਿਹੜੀ ਰਾਵੀ ਦਰਿਆ ਦੇ ਨਾਲ ਲੱਗਦੀ ਹੈ ਤੇ ਮਾਈਨਿੰਗ ਮਾਫੀਆ ਦੇ ਲਈ ਇਹ ਕਾਫੀ ਦੇਰ ਤੋਂ ਇਹਦੇ ਤੇ ਅੱਕ ਸੀਗੀ, ਕਿਉਂਕਿ ਇਹ ਅਸਲ ਦੇ ਵਿੱਚ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਹੈ। ਇਹ ਜ਼ਮੀਨ, ਇਹਦੀ ਲੋਕੇਸ਼ਨ, ਇੱਥੋਂ ਜਿਹੜੇ ਇਸ ਜ਼ਮੀਨ ਦੇ ਅੰਦਰ ਛੁਪਿਆ ਜਿਹੜਾ ਅਥਾਹ ਸੋਨਾ ਵਾ, ਉਹ ਮਾਫੀਏ ਦੀ ਬਹੁਤ ਚਿਰ ਤੋਂ ਅੱਕ ਸੀਗੀ ਕਿ ਬਹੁਤ ਵਾਰ ਮਾਫੀਆ ਨੇ ਇਸ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰਚੇ ਵੀ ਹੋਏ, ਪਰ ਦੂਜੇ ਪਾਸੇ ਪਰਚੇ ਉਹਨਾਂ ਲੋਕਾਂ 'ਤੇ ਵੀ ਹੋਏ ਜਿਹੜੇ ਜ਼ਮੀਨ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਸਨ। ਅੱਗੇ ਵਧਦੇ ਹਾਂ। ਰਾਵੀ ਦਰਿਆ ਦਾ ਇਹ ਸਾਰਾ ਇਲਾਕਾ ਵਾ ਮਾਈਨਿੰਗ ਮਾਫੀਆ ਦੇ ਲਈ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਣਿਆ ਹੋਇਆ ਤੇ ਸਾਲ 2011 ਦੇ ਵਿੱਚ ਹੋਈਆਂ ਰਜਿਸਟਰੀਆਂ ਤਹਿਤ, ਹੁਣ ਸਾਲ 2011 ਦੇ ਵਿੱਚ ਰਜਿਸਟਰੀ ਕਿਹਦੇ ਨਾਂ ਹੋਈ ਸੀਗੀ ਉਹ ਜਾਣਦੇ ਆ। 6 ਦਾਅਵੇਦਾਰਾਂ ਨੇ ਜ਼ਮੀਨ ਤੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਸੀ। ਇਹ ਜ਼ਮੀਨ ਦਾ ਫੈਸਲਾ ਪਠਾਨਕੋਟ ਜ਼ਿਲ੍ਹੇ ਦੇ ਤਤਕਾਲੀ ADC ਕੁਲਦੀਪ ਸਿੰਘ ਨੇ ਨਿੱਜੀ ਪਟੀਸ਼ਨਰਾਂ ਦੇ ਹੱਕ ਦੇ ਵਿੱਚ ਕਰ ਦਿੱਤਾ। ਹੁਣ ਕੁਲਦੀਪ ਸਿੰਘ ਆ ਗਿਆ ਵਾ ਇੱਥੇ ਕਹਾਣੀ ਦੇ ਵਿੱਚ। ਅੱਗੇ ਦੇਖੋ ਕਿ ਕੁਲਦੀਪ ਸਿੰਘ ਦੇ ਜਿਹੜੇ ਤਾਰ ਨੇ ਉਹ ਸੁਖਬੀਰ ਸਿੰਘ ਬਾਦਲ ਨੇ ਲਾਲ ਚੰਦ ਕਟਾਰੂ ਚੱਕ ਤੇ ਇਹਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਕਿਵੇਂ ਜੋੜੇ। ਖੈਰ, ਮਗਰੋਂ ਮੁੱਖ ਸਕੱਤਰ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤੇ ਬਾਅਦ ਦੇ ਵਿੱਚ DGP ਨੂੰ ਪਠਾਨਕੋਟ ਜ਼ਿਲ੍ਹੇ ਦੇ ਸਾਬਕਾ ADC ਕੁਲਦੀਪ ਸਿੰਘ ਦੇ ਖਿਲਾਫ ਕੇਸ ਦਰਜ ਕਰਨ ਦੇ ਲਈ ਕਿਹਾ ਗਿਆ। ਮੁੱਖ ਸਕੱਤਰ ਕੰਨਿਓ ਪਤਾ ਲੱਗਿਆ ਕਿ ਗੋਲ ਪਿੰਡ ਦੀ ਪੰਚਾਇਤ ਇਸ ਜ਼ਮੀਨ ਨੂੰ ਮਾਈਨਿੰਗ ਮਾਫੀਆ ਤੋਂ ਬਚਾਉਣ ਦੇ ਲਈ ਕਾਫੀ ਸਮੇਂ ਤੋਂ ਜਦੋਜਹਿਦ ਕਰਦੀ ਆ ਰਹੀ ਹੈ। ਪਿੰਡ ਦੇ ਸ਼ਿਕਾਇਤਕਰਤਾ ਤੇ ਕਾਫੀ ਦਬਾਅ ਪੈਂਦੇ ਰਹੇ। ਉਸ ਦਾ ਕਹਿਣਾ ਹੈ ਕਿ ਪੰਚਾਇਤ ਨੇ ਸ਼ਿਕਾਇਤ ਕੀਤੀ ਹੈ ਕਿ ਇੱਥੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਪੰਚਾਇਤ ਨੇ ਸ਼ਿਕਾਇਤ ਕੀਤੀ ਤਾਂ ਉੱਥੇ ਸੀਗੇ ਤਤਕਾਲੀ DDPO ਸੁਖਚੈਨ ਸਿੰਘ। ਉਹਨਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਾਈਨਿੰਗ ਰੋਕਣ ਦੀ ਸ਼ਿਕਾਇਤ ਕੀਤੀ। DDPO ਸ਼ਿਕਾਇਤ ਕਰਦਾ ਸੁਖਚੈਨ ਸਿੰਘ। ਮਗਰੋਂ ਤਾਰਾਗੜ੍ਹ ਪੁਲਿਸ 7 ਅਪ੍ਰੈਲ 2021 ਨੂੰ ਅਣਪਛਾਤਿਆਂ ਦੇ ਖਿਲਾਫ ਨਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਦੀ ਹੈ। ਇਸ ਸੰਬੰਧੀ ਹਜੇ ਕੋਈ ਗ੍ਰਿਫਤਾਰੀ ਨਹੀਂ ਹੋਈ। ਮਤਲਬ ਇਸ ਗੋਲ ਪਿੰਡ ਦੀ ਪੰਚਾਇਤ ਮਾਈਨਿੰਗ ਰੋਕਣ ਦੇ ਲਈ ਚਾਰਾਜੋਈ ਕਰਦੀ ਹੈ ਤੇ ਤਤਕਾਲੀ DDPO ਸੀਗਾ ਉਦੋਂ ਸੁਖਚੈਨ ਸਿੰਘ, ਤੇ ਉਹ ਜ਼ਿਲ੍ਹਾ ਪੁਲਿਸ ਮੁਖੀ ਨੂੰ ਕਹਿੰਦਾ ਕਿ ਤੁਸੀਂ ਮਾਈਨਿੰਗ ਰੋਕੋ। ਉਸ ਤੋਂ ਬਾਅਦ ਤਾਰਾਗੜ੍ਹ ਪੁਲਿਸ 7 ਅਪ੍ਰੈਲ 2021 ਨੂੰ ਅਣਪਛਾਤਿਆਂ ਦੇ ਖਿਲਾਫ ਨਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਦੀ ਹੈ
पर इस मामले ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੁੰਦੀ। ਮਗਰੋਂ 2 ਦਿਨਾਂ ਬਾਅਦ 9 ਅਪ੍ਰੈਲ 2021 ਨੂੰ ਤਾਰਾਗੜ੍ਹ ਪੁਲਿਸ ਨੇ ਦਬਾਅ ਪਾਉਣ ਦੇ ਲਈ ਉਲਟਾ ਸ਼ਿਕਾਇਤ ਕਰਤਾ ਤੇ ਹੋਰਾਂ ਉੱਪਰ ਪਿੰਡ ਗੱਜੂ ਜਗੀਰ ਦੇ ਨਾਲ ਲੱਗਦੇ ਰਕਬੇ ਦੇ ਵਿੱਚੋਂ ਪੋਕਲੇਨ JCB ਤੇ ਟਿੱਪਰ ਲਗਾ ਕੇ ਨਜਾਇਜ਼ ਮਾਈਨਿੰਗ ਕਰਨ ਦਾ ਦੋਸ਼ ਲਾ ਦਿੱਤਾ। ਮਤਲਬ ਜਿਹੜੀ ਸ਼ਿਕਾਇਤਕਰਤਾ ਧਿਰ ਸੀ ਫਿਰ ਉਹਨੂੰ ਹੀ ਮੁਲਜ਼ਮ ਬਣਾ ਲਿਆ ਗਿਆ। ਸ਼ਿਕਾਇਤਕਰਤਾ ਨੇ ਮੁੜ ਰਿਵਿਊ ਕਰਨ ਲਈ ਦਰਖਾਸਤ ਦਿੱਤੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦੇ ਕੋਲ ਖਨਨ ਕਰਨ ਦੇ ਲਈ ਨਾ ਤਾਂ ਕੋਈ ਮਸ਼ੀਨ ਹੈ, ਨਾ ਕੋਈ ਟਰੈਕਟਰ ਤੇ ਨਾ ਕੋਈ ਟਰਾਲੀ ਹੈ ਤੇ ਬਹੁਤ ਸਾਰੇ ਸਬੂਤ ਤੇ ਗਵਾਹੀਆਂ ਦੇਣ ਦੇ ਬਾਵਜੂਦ ਪੁਲਿਸ ਨੇ ਕੇਸ ਰੱਦ ਨਹੀਂ ਕੀਤਾ ਤੇ ਉਹ ਅਜੇ ਵੀ ਇਹ ਕੇਸ ਭੁਗਤ ਰਿਹਾ। ਗ੍ਰਾਮ ਪੰਚਾਇਤ ਗੋਲ ਦੇ ਵਿੱਚ ਪੈਂਦਾ ਬੇਚਰਾਗ ਪਿੰਡ ਭੱਟੀਆਂ ਨਾੜ ਦਾ ਜਿਹੜਾ ਰਕਬਾ ਵਾ 734 ਕਨਾਲ 1 ਮਰਲਾ ਜਿਹੜਾ ਕਿ 92 ਏਕੜ ਬਣਦਾ ਵਾ। ਇਸ ਜ਼ਮੀਨ ਬਾਰੇ ਫੈਸਲਾ ADC ਵਿਕਾਸ ਕੁਲਦੀਪ ਸਿੰਘ ਨੇ ਨਿੱਜੀ ਪਟੀਸ਼ਨਰਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਸੀਗਾ। ਹੁਣ ਕੁਲਦੀਪ ਸਿੰਘ ਆ ਜਿਹੜਾ ਜਿਹਦੇ ਖਿਲਾਫ ਮੁੱਖ ਸਕੱਤਰ ਵੱਲੋਂ ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ DGP ਨੂੰ ਪਠਾਨਕੋਟ ਜ਼ਿਲ੍ਹੇ ਦੇ ਸਾਬਕਾ ADC ਕੁਲਦੀਪ ਸਿੰਘ ਦੇ ਖਿਲਾਫ ਕੇਸ ਦਰਜ ਕਰਨ ਦੇ ਲਈ ਲਿਖਿਆ। ਮੁੱਖ ਸਕੱਤਰ ਨੇ ਲਿਖਿਆ, ਕੁਲਦੀਪ ਸਿੰਘ ਦੇ ਖਿਲਾਫ ਲਿਖਿਆ। ਇਹਦੇ ਬਾਰੇ ਹੁਣ ਸੁਖਬੀਰ ਸਿੰਘ ਬਾਦਲ ਕੀ ਕਹਿ ਰਹੇ ਅਸਲ ਦੇ ਵਿੱਚ? ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਤੇ ਸਾਬਕਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਖਿਲਾਫ FIR ਦਰਜ ਕਰਨ ਦੀ ਮੰਗ ਕੀਤੀ ਹੈ। ਉਹਨੇ ਕਿਹਾ ਕਿ ਦਾਗੀ DDPO ਨੂੰ ADC ਪਠਾਨਕੋਟ ਦਾ ਵਾਧੂ ਚਾਰਜ ਦਿੱਤਾ ਤੇ ਖਬਰਾਂ ਦੇ ਮੁਤਾਬਕ ਇਹ ਚਾਰਜ ਕਿਹਦੇ ਕਹਿਣ ਤੇ ਦਿੱਤਾ? ਇਹ ਚਾਰਜ ਲਾਲਚੰਦ ਕਟਾਰੂ ਚੱਕ ਦੇ ਕਹਿਣ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤਾ, ਜਿਹਨੇ ਸੇਵਾ ਮੁਕਤੀ ਤੋਂ ਪਹਿਲਾਂ 100 ਏਕੜ ਦੇ ਕਰੀਬ ਕੀਮਤੀ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਚੜ੍ਹਾ ਦਿੱਤੀ ਤਾਂ ਜੋ ਵਿੱਤੀ ਲਾਹਾ ਲਿਆ ਜਾ ਸਕੇ। ਇਹ ਕਹਿੰਦੇ ਕਿ ਹੁਣ ਪ੍ਰਧਾਨ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿ ਮੰਤਰੀ ਸਾਰਾ ਦੋਸ਼ ਸੇਵਾ ਮੁਕਤ ਹੋਏ ਅਧਿਕਾਰੀ ਤੇ ਪਾ ਕੇ ਸੁਰਖਰੂ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਪੰਚਾਇਤੀ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਕਰਨ ਦੇ ਮਾਮਲੇ ਦੇ ਵਿੱਚ ਇਹ ਮੁੱਖ ਸਾਜ਼ਿਸ਼ਕਾਰ ਨੇ ਉਹ ਦੋਨੇ ਮੰਤਰੀ ਨੇ। ਕੁਲਦੀਪ ਸਿੰਘ ਜੀ ਦੇ ਬਾਰੇ ਮੁੱਖ ਸਕੱਤਰ ਵੀ ਕਹਿ ਰਿਹਾ ਕਿ ਇਹ ਤੇ ਕੇਸ ਦਰਜ ਹੋਣਾ ਚਾਹੀਦਾ ਵਾ। DGP ਨੂੰ ਪੱਤਰ ਲਿਖਿਆ ਉਹਨੇ। ਕੁਲਦੀਪ ਸਿੰਘ ਜੀ ਦੇ ਤੇ ਵਿਰੋਧੀ ਪਾਰਟੀਆਂ ਵੀ ਐਲੀਗੇਸ਼ਨ ਲਾ ਰਹੀਆਂ ਨੇ। ਕੁਲਦੀਪ ਸਿੰਘ ਦੇ ਬਾਰੇ ਕਿਹਾ ਜਾਂਦਾ ਕਿ ਉਹ ਲਾਲਚੰਦ ਕਟਾਰੂ ਚੱਕ ਦਾ ਬੜਾ ਕਰੀਬੀ ਸੀ। ਉਹ DDPO ਸੀ ਤੇ ਉਸ ਤੋਂ ਬਾਅਦ ਉਹਨੂੰ ਲਗਾਇਆ ਗਿਆ, ਉੱਥੇ ਲਾਇਆ ਗਿਆ, ਹਲਕੇ ਦੇ ਵਿੱਚ ਲਗਾਇਆ ਗਿਆ। ਫਿਰ ਉਹਨੂੰ ਵਾਧੂ ਚਾਰਜ ਦਿੱਤਾ ਗਿਆ, ADC ਬਣਾਇਆ ਗਿਆ ਤੇ ਫਿਰ ਉਹਨੇ ਰਜਿਸਟਰੀ ਕੀਤੀ। ਯਾਨੀ ਕਿ ਇਹ ਤਕਰੀਬਨ ਤੈਅ ਵਾਂਗੂ ਮੰਨਿਆ ਜਾ ਸਕਦਾ ਵਾ ਕਿ ਇਸ ਜ਼ਮੀਨ ਨੂੰ ਹਥਿਆਉਣ ਦੇ ਲਈ ਪਹਿਲਾਂ ਪੂਰੀ ਪਲੈਨਿੰਗ ਕੀਤੀ ਗਈ ਤੇ ਉਸ ਪਲੈਨਿੰਗ ਦੇ ਤਹਿਤ ਇਸ ਨੂੰ ਫਿਰ ਕੁਲਦੀਪ ਸਿੰਘ ਨੂੰ ADC ਤੱਕ ਪਹੁੰਚਾ ਕੇ ਉਹਦੀ ਰਿਟਾਇਰਮੈਂਟ ਤੋਂ ਠੀਕ ਹਫ਼ਤਾ ਪਹਿਲਾਂ ਉਹਨੂੰ ਵਾਧੂ ਚਾਰਜ ਦਵਾ ਕੇ ਜਿਹਦੇ ਵਿੱਚ 2 ਛੁੱਟੀਆਂ ਵੀ ਆਉਂਦੀਆਂ ਤੇ ਉੱਥੇ ਉਹਨੂੰ ਫਿਰ ਉਹਨੇ ਜਿਹੜਾ ਉਹ ਸਾਰਾ ਕੰਮ ਸੀਗਾ ਉਹ ਕੁਲਦੀਪ ਸਿੰਘ ਨੇ ਨਿੱਜੀ ਪਟੀਸ਼ਨਰਾਂ ਦੇ ਹੱਕ ਦੇ ਵਿੱਚ ਇਹ ਕੇਸ ਕਰ ਦਿੱਤਾ। ਹੁਣ ਆਪਾਂ ਜਿਹੜਾ ਜਗਰਾਉਂ ਦਾ ਕੋਠੀ ਦਾ ਮਾਮਲਾ ਸੀ ਜਿਹਦੇ 'ਚ ਬੀਬੀ ਮਾਣੂ ਕੇ ਘਿਰਦੇ ਸੀਗੇ, ਉੱਥੇ ਆਪਾਂ ਕੀ ਦੇਖਿਆ ਵਾ ਕਿ ਉੱਥੇ ਵੀ ਰਜਿਸਟਰੀਆਂ ਐਤਵਾਰ ਨੂੰ ਹੋਈਆਂ ਵਾ। ਪਹਿਲਾਂ ਕੋਠੀ ਕਿਰਾਏ 'ਤੇ ਲਈ ਜਾਂ ਕਿਵੇਂ ਵੀ ਲਈ ਕੋਠੀ, ਬਾਅਦ ਦੇ ਵਿੱਚ ਉਸ ਕੋਠੀ 'ਤੇ ਕਬਜ਼ਾਉਣ ਦੀ ਮਨਸ਼ਾ ਦੇ ਨਾਲ ਡਾਕੂਮੈਂਟਸ ਦੇ ਵਿੱਚ ਕੋਈ ਛੇੜਛਾੜ ਕੀਤੀ ਗਈ ਤਾਂ ਐਤਵਾਰ ਨੂੰ ਕੀਤੀ ਗਈ। ਤੇ ਇੱਥੇ ਕੀ ਹੈ ਮਸਲਾ? ਇੱਥੇ ਵੀ ਇਹੀ ਮਸਲਾ ਹੈ। ਇਸ ਤੋਂ ਪਹਿਲਾਂ ਵੀ ਇਹ ਪਹਿਲੀ ਮਰਤਬਾ ਨਹੀਂ ਹੈ। ਹਰਜੋਤ ਸਿੰਘ ਬੈਂਸ ਤੇ ਸੁਖਪਾਲ ਸਿੰਘ ਖਹਿਰਾ ਦੋਸ਼ ਲਾ ਚੁੱਕੇ ਨੇ ਕਿ ਉਹਨਾਂ ਨੇ ਵੀ ਸਿਲਟਿੰਗ ਕਰਨ ਦੀ ਬਜਾਏ ਜਿਹੜੀ ਹੈ ਸਿਲਟਿੰਗ ਦੇ ਬਹਾਨੇ ਜਿਹੜੀ ਨਦੀ ਦੇ ਵਿੱਚੋਂ ਹੁੰਦੀ ਹੈ ਉਹਦੇ ਨਾਂ 'ਤੇ ਨਜਾਇਜ਼ ਮਾਈਨਿੰਗ ਕਰਦਾ ਵਾ। ਅਨੰਦਪੁਰ ਸਾਹਿਬ ਹਲਕੇ 'ਚ ਸਿਲਟਿੰਗ ਦੇ ਨਾਂ 'ਤੇ 31 ਫੁੱਟ ਡੂੰਘੀ ਖੁਦਾਈ ਕਰਨ ਦੀ ਇਜਾਜ਼ਤ ਕਿਹਨੇ ਦਿੱਤੀ ਹੈ? ਇਹ ਸੁਖਪਾਲ ਸਿੰਘ ਖਹਿਰਾ ਨੇ ਮਸਲਾ ਚੁੱਕਿਆ ਸੀਗਾ ਤੇ ਖਹਿਰਾ ਨੇ ਇੱਕ ਟਵੀਟ ਦੇ ਰਾਹੀਂ ਨਿਸ਼ਾਨਾ ਲਾਇਆ ਸੀਗਾ ਕਿ ਹੁਣ ਤਾਂ ਆਪ ਯੂਥ ਪ੍ਰਧਾਨ ਪਠਾਨਕੋਟ 'ਤੇ ਵੀ ਆਪਣੀ ਜ਼ਮੀਨ ਦੇ ਬਿਲਕੁਲ ਨਾਲ ਨਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਲੱਗ ਰਹੇ ਨੇ। ਪਠਾਨਕੋਟ, ਅਨੰਦਪੁਰ ਸਾਹਿਬ ਇਹ ਉਹ ਇਲਾਕਾ ਵਾ ਜਿਹੜਾ ਅਕਾਲੀ ਦਲ ਦੇ ਰਾਜ ਵੇਲੇ ਵੀ ਮਾਈਨਿੰਗ ਕਰਕੇ ਚਰਚਾ ਦੇ ਵਿੱਚ ਸੁਰਖੀਆਂ ਦੇ ਵਿੱਚ ਰਹਿੰਦਾ ਸੀਗਾ ਤੇ ਹੁਣ ਵੀ ਸੁਰਖੀਆਂ ਦੇ ਵਿੱਚ ਹੈ। ਸਵਾਲ ਵੱਡਾ ਇਹ ਹੈ ਕਿ ਕੀ ਸਰਕਾਰ ਇਸ ਪੂਰੇ ਮਾਮਲੇ ਦੀ, ਜਿਵੇਂ ਵਿਰੋਧੀ ਧਿਰਾਂ ਤਾਂ CBI ਜਾਂਚ ਦੀ ਮੰਗ ਕਰ ਰਹੀਆਂ, ਕੀ ਸਰਕਾਰ ਇਸ ਮਾਮਲੇ ਦੀ ਜਾਂਚ ਕਰਵਾਊਗੀ ਕਿ ਲੋਕਾਂ ਨੂੰ ਇਹ ਪਤਾ ਲੱਗੂਗਾ ਕਿ ਕੁਲਦੀਪ ਸਿੰਘ ਨੂੰ ADC ਦਾ ਜਿਹੜਾ ਵਾਧੂ ਚਾਰਜ ਦਿੱਤਾ ਗਿਆ ਤੇ ਉਹਨੂੰ 5 ਦਿਨ ਪਹਿਲਾਂ ਉਹਨੂੰ ਕੀ ਕਾਹਲ ਪਈ ਸੀ ਕਿ ਉਹਨੇ ਨਿੱਜੀ ਲੋਕਾਂ ਦੇ ਨਾਲ, ਨਿੱਜੀ ਪਟੀਸ਼ਨਾਂ ਦੇ ਨਾਲ ਇਹ ਜ਼ਮੀਨ ਜਿਹੜੀ ਹੈ ਕਰਨੀ ਸੀਗੀ। ਸੋ ਇਹ ਪੂਰਾ ਮਾਮਲਾ ਹੈ ਜਿਸ ਮਾਮਲੇ ਦੇ ਵਿੱਚ ਗੋਲ ਪੰਚਾਇਤ ਦੀ ਪਿੰਡ ਦੇ ਮਾਮਲੇ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਸਰਕਾਰ ਦੇ 2 ਮੰਤਰੀ ਲਾਲਚੰਦ ਕਟਾਰੂ ਚੱਕ ਉੱਤੇ ਉਂਗਲ ਉੱਠੀ ਆ ਤੇ ਇਹਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਤੇ ਉਂਗਲ ਉੱਠੀ ਆ। ਕੁਲਦੀਪ ਸਿੰਘ ਧਾਲੀਵਾਲ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛਡਵਾਉਣ ਦੇ ਕਰਕੇ ਚਰਚਿਤ ਰਹੇ ਨੇ। ਉਹਨਾਂ ਨੇ ਬਥੇਰੀਆਂ ਸੁਰਖੀਆਂ ਜਿਹੜੀਆਂ ਬਟੋਰੀਆਂ ਨੇ, ਪਰ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਦੋਸ਼ ਕਿੰਨਾ ਕੁ ਹੈ, ਉਹਨਾਂ ਦਾ ਰੋਲ ਕਿੰਨਾ ਕੁ ਹੈ, ਇਹ ਹਲੇ ਜਾਣਨਾ ਬਾਕੀ ਹੈ। ਪਰ ਆਮ ਆਦਮੀ ਪਾਰਟੀ ਦੇ ਉੱਤੇ ਜਿਹੜਾ ਦਬਾਅ ਪੈ ਰਿਹਾ ਉਹ ਵਿਰੋਧੀ ਧਿਰਾਂ ਇਸ ਵੇਲੇ ਪੂਰਾ ਪਾ ਰਹੀਆਂ ਨੇ ਕਿ ਇੱਕੋ ਜ਼ਮੀਨ ਘੁਟਾਲੇ ਦੇ ਮਾਮਲੇ ਦੇ ਵਿੱਚ ਜਿਹੜੀ ਜ਼ਮੀਨ ਬੇਸ਼ਕੀਮਤੀ ਹੈ, ਜਿਹੜੀ ਜ਼ਮੀਨ ਦੇ ਵਿੱਚ ਅਥਾਹ ਰੇਤਾ ਵਾ, ਜਿਹੜੀ ਜ਼ਮੀਨ ਦੇ ਵਿੱਚ ਬਹੁਤ ਸਾਰੇ ਖਣਿਜ ਪਦਾਰਥ ਨੇ,
ਰੇਤੇ ਦੇ ਰੂਪ ਦੇ ਵਿੱਚ ਉਹ ਮਾਈਨਿੰਗ ਮਾਫੀਏ ਦੀ ਅੱਖ ਤੇ ਹੈ ਤੇ ਉਸ ਜ਼ਮੀਨ ਦੇ ਮਾਮਲੇ ਦੇ ਵਿੱਚ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਨਿੱਜੀ ਪਟੀਸ਼ਨਰਾਂ ਦੇ ਨਾਂ ਕਰਨ ਦੇ ਲਈ ਬਹੁਤ ਸਾਰੀਆਂ ਬੁਣਤੀਆਂ ਬੁਣੀਆਂ ਗਈਆਂ ਤੇ ਉਹਨਾਂ ਬੁਣਤੀਆਂ ਦੇ ਵਿੱਚ ਲਾਲ ਚੰਦ ਕਟਾਰੂ ਚੱਕ ਉੱਤੇ ਮੁੱਢਲੇ ਤੌਰ ਤੇ ਉਹਦੇ ਨਾਲ ਵਿਰੋਧੀ ਧਿਰਾਂ ਦੇ ਦੋਸ਼ਾਂ ਦੇ ਮੁਤਾਬਕ ਕੁਲਦੀਪ ਸਿੰਘ ਧਾਲੀਵਾਲ ਤੇ ਵੀ ਉਂਗਲ ਜਿਹੜੀ ਆ ਉਹ ਉੱਠ ਰਹੀ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।